ਹਾਊਸ ਸਪੀਕਰ ਨੈਂਸੀ ਪਲੋਸੀ ਆਲਰੇਡੀ ਤਾਇਵਾਨ ਦੇ ਵਿੱਚ ਪਹੁੰਚ ਚੁੱਕੇ ਹੈਗੇ ਆ। ਈਵਨ ਦੋ ਚਾਈਨਾ ਵਾਲਿਆਂ ਨੇ ਬਹੁਤ ਜ਼ਿਆਦਾ ਥ੍ਰੈਟ ਕੀਤੀ ਸੀ ਵੀ ਜੋ ਵੀ ਸਾਡੇ ਰਸਤੇ 'ਚ ਆਏਗਾ ਤੇ ਅਸੀਂ ਉਹਦਾ ਜਿਹੜਾ ਮੁਕਾਬਲਾ ਕਰਾਂਗੇ। 1997 ਤੋਂ ਬਾਅਦ ਲਗਭਗ 25 ਸਾਲਾਂ ਬਾਅਦ US ਦਾ ਹਾਈਲੀ ਜੋ ਕਹਿ ਸਕਦੇ ਹਾਂ ਰੈਂਕਿੰਗ ਆਫੀਸ਼ੀਅਲ ਉਹ ਤਾਇਵਾਨ ਦੇ ਵਿੱਚ ਪਹੁੰਚਿਆ ਆ। ਨਿਊਟ ਗਿੰਗਰਿਚ ਸੈਕਟਰੀ ਸੀਗੇ ਰਿਪਬਲਿਕਨ ਪਾਰਟੀ ਦੇ ਵੇਲੇ 1997 ਦੇ ਵਿੱਚ ਉਹ ਪਹੁੰਚੇ ਸੀ ਤਾਇਵਾਨ 'ਚ ਤੇ ਉਹਨਾਂ ਤੋਂ ਬਾਅਦ ਹੁਣ ਨੈਂਸੀ ਪਲੋਸੀ ਪਹੁੰਚੇ ਹੈਗੇ ਆ। ਕਹਿੰਦੇ ਵੀ ਚਾਈਨਾ ਵਾਲਿਆਂ ਦੇ ਮਿਲਟਰੀ ਦੇ ਪਲੇਨ ਵੀ ਤਾਇਵਾਨ ਦੇ ਲਾਗੇ ਛਾਗੇ ਘੁੰਮ ਰਹੇ ਸੀ ਤੇ ਇੱਧਰੋਂ USA ਵਾਲਿਆਂ ਨੇ ਵੀ ਆਪਣੀ ਪੂਰੀ ਜੋ ਆ ਤਿਆਰੀ ਕੀਤੀ ਹੋਈ ਸੀ। ਇਹਨਾਂ ਦਾ ਵੀ ਜਿਹੜਾ ਇੱਕ ਸ਼ਿਪ ਹੈਗਾ USS ਰੋਨਲਡ ਰੀਗਨ ਉਹਦੇ ਤੇ ਜੋ ਮਿਲਟਰੀ ਦੇ ਪਲੇਨ ਆ ਉਹ ਪੂਰੇ ਬਿਲਕੁਲ ਰੈਡੀ ਸੀ ਜੇ ਕੋਈ ਕਿਸੇ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਹੈਗੀ ਆ। ਨੈਂਸੀ ਪਲੋਸੀ ਦੇ ਨਾਲ ਹੋਰ ਹਾਊਸ ਡੈਲੀਗੇਟਸ ਦੇ ਵਿੱਚ ਡੈਮੋਕ੍ਰੈਟਿਕ ਰਿਪਰੈਜ਼ੈਂਟੇਟਿਵ ਗ੍ਰੈਗਰੀ ਮੀਕਸ ਨਿਊਯਾਰਕ ਤੋਂ, ਮਾਰਕ ਟਕਾਨੋ ਕੈਲੀਫੋਰਨੀਆ ਤੋਂ, ਸੂਜ਼ਨ ਡੈਲਵੇਨੇ ਵਾਸ਼ਿੰਗਟਨ ਤੋਂ, ਰਾਜਾ ਕ੍ਰਿਸ਼ਨਾਮੂਰਤੀ ਇਲੀਨੋਇਸ ਤੋਂ ਤੇ ਐਂਡੀ ਕਿਮ ਨਿਊ ਜਰਸੀ ਤੋਂ ਉਹਨਾਂ ਨੇ ਜੁਆਇਨ ਕੀਤਾ ਹੈਗਾ ਆ। ਸੋ ਇਹਦੇ ਸੰਬੰਧ ਦੇ ਵਿੱਚ ਜੋ ਰਿਪਬਲਿਕਨਸ ਆ ਉਹ ਵੀ ਸਾਥ ਦੇ ਰਹੇ ਹੈਗੇ ਆ। US ਕੋਲ ਕਿਸੇ ਤਰ੍ਹਾਂ ਦਾ ਆਫੀਸ਼ੀਅਲ ਰਿਲੇਸ਼ਨ ਨਹੀਂ ਹੈਗਾ ਤਾਇਵਾਨ ਦੇ ਨਾਲ, ਜਿਹਨੂੰ ਰਿਪਬਲਿਕ ਆਫ ਚਾਈਨਾ ਵੀ ਕਈ ਵਾਰੀ ਚਾਈਨਾ ਵਾਲੇ ਕਹਿੰਦੇ ਆ ਵੀ ਉਹ ਸਾਡਾ ਹੀ ਮੁਲਕ ਆ, ਸਾਡੇ ਹੀ ਅੰਡਰ ਹੈਗਾ ਆ। ਸੋ ਇਹ ਜੋ ਗੱਲਬਾਤ ਚੱਲ ਰਹੀ ਆ, ਕੁਛ ਜੋ ਪ੍ਰੋਟੈਸਟਰਸ ਆ ਉਹ ਉੱਥੇ ਸੀਗੇ ਵੀ ਨੈਂਸੀ ਪਲੋਸੀ ਨੂੰ ਆਉਣਾ ਨਹੀਂ ਚਾਹੀਦਾ ਸੀ ਵੀ ਸਾਡੇ ਲਈ ਇਹ ਪ੍ਰੋਬਲਮ ਹੋਊਗੀ, ਪਰ ਦੂਸਰੇ ਪਾਸੇ ਬਹੁਤ ਵੱਡੀ ਗਿਣਤੀ ਦੇ ਵਿੱਚ ਸਪੋਰਟਰਸ ਵੀ ਸੀਗੇ US ਹਾਊਸ ਸਪੀਕਰ ਨੈਂਸੀ ਪਲੋਸੀ ਦੇ, ਜਿਨ੍ਹਾਂ ਨੇ ਵੈਲਕਮ ਟੂ ਤਾਇਵਾਨ ਦੇ ਸਾਈਨ ਬੈਨਰ ਬੜੇ ਜੋ ਆ ਫੜੇ ਹੋਏ ਸੀਗੇ। ਜੀ ਬਿਲਕੁਲ। ਸੋ ਇਹ ਹੁਣ ਕਹਿੰਦੇ ਵੀ ਚਾਈਨਾ ਵਾਲੇ ਕਾਫੀ ਇਸ ਚੀਜ਼ ਨੂੰ ਲੈ ਕੇ ਤੱਤੇ ਹੈਗੇ ਆ ਤੇ ਕਹਿੰਦੇ ਵੀ ਇਸ ਦੀ ਰਿਟੈਲੀਏਸ਼ਨ ਜਿਹੜੀ ਉਹ ਹੋਵੇਗੀ। ਹਾਊਸ ਸਪੀਕਰ ਨੈਂਸੀ ਪਲੋਸੀ ਦੀ ਸਟੇਟਮੈਂਟ ਉਹਨਾਂ ਨੇ ਇਹੀ ਕਿਹਾ ਵੀ 23 ਮਿਲੀਅਨ ਜਿਹੜੇ ਤਾਇਵਾਨੀ ਲੋਕ ਦੇ ਨਾਲ ਅਮਰੀਕਾ ਜਿਹੜਾ ਆ ਉਹ ਖੜਾ ਆ ਤੇ ਅੱਜ ਦਾ ਜਿਹੜਾ ਸਮਾਂ ਆ ਉਹ ਹੋਰ ਵੀ ਜ਼ਿਆਦਾ ਮਹੱਤਤਾ ਜਿਹੜਾ ਰੱਖਦਾ ਹੈ ਪਹਿਲਾਂ ਦੇ ਨਾਲੋਂ ਵੀ। ਕਹਿੰਦੇ ਵੀ ਦੁਨੀਆ ਦੇ ਵਿੱਚ ਇਹ ਚੋਇਸ ਵੀ ਡੈਮੋਕ੍ਰੇਸੀ ਕਿ ਆਟੋਕ੍ਰੇਸੀ ਜਿਹੜੀ ਹੋਵੇ ਉਸ ਮੋੜਾਂ ਦੇ ਉੱਤੇ ਉਸ ਮੋੜ ਦੇ ਉੱਤੇ ਆ ਕੇ ਇਸ ਟਾਈਮ ਦੁਨੀਆ ਜਿਹੜੀ ਉਹ ਖੜੀ ਆ। ਮੰਗਲਵਾਰ ਲੈਂਡ ਹੋਣ ਤੋਂ ਪਹਿਲਾਂ ਇਹਨਾਂ ਨੇ ਵਾਸ਼ਿੰਗਟਨ ਪੋਸਟ ਦੇ ਵਿੱਚ ਇੱਕ ਆਪਣਾ ਓਪੀਨੀਅਨ ਐਡੀਟੋਰੀਅਲ ਵੀ ਜਿਹੜਾ ਉਹ ਛਾਪਿਆ ਸੀਗਾ ਜਿਸ ਦੇ ਵਿੱਚ ਉਹਨਾਂ ਨੇ ਇਹੀ ਕਿਹਾ ਸੀਗਾ ਵੀ US ਦੀ ਕਮਿਟਮੈਂਟ ਨੂੰ ਹੀ ਇਹ ਪ੍ਰਮਾਣਿਤ ਕਰੇਗਾ ਤਾਇਵਾਨਾਂ ਦੇ ਨਾਲ, ਚਾਹੇ ਉਹਨਾਂ ਨੂੰ ਚਾਈਨਾ ਦਾ ਖਤਰਾ ਜਿਹੜਾ ਉਹ ਬਣਿਆ ਪਿਆ ਆ। ਕਹਿੰਦੇ ਵੀ ਚਾਈਨੀਜ਼ ਕਮਿਊਨਿਸਟ ਪਾਰਟੀ ਦੀ ਅਗਰੈਸ਼ਨ ਜਿਹੜੀ ਲਗਾਤਾਰ ਵੱਧਦੀ ਜਾ ਰਹੀ ਆ ਤੇ ਸਾਡੀ ਕਾਂਗਰੈਸ਼ਨਲ ਡੈਲੀਗੇਸ਼ਨ ਦਾ ਇਹ ਜਿਹੜਾ ਵਿਜ਼ਿਟ ਆ, ਇਹ ਦੌਰਾ ਆ, ਇਹੀ ਚੀਜ਼ ਨੂੰ ਜਿਹੜਾ ਉਹ ਦੱਸੇਗਾ ਵੀ ਅਮਰੀਕਾ ਤਾਇਵਾਨ ਦੇ ਨਾਲ ਖੜਾ ਹੈਗਾ ਆ। ਸੋ ਕਹਿੰਦੇ ਵੀ ਇਹ ਸਾਡਾ ਡੈਮੋਕ੍ਰੇਟ ਪਾਰਟਨਰ ਆ ਤੇ ਅਸੀਂ ਇਸ ਦੇ ਲਈ ਤੇ ਇਸ ਦੀ ਫਰੀਡਮ ਦੇ ਨੂੰ ਜਿਹੜਾ ਉਹ ਡਿਫੈਂਡ ਕਰਾਂਗੇ। ਸੋ ਕਾਫੀ ਜਿਹੜਾ ਹਰਜੋਤ ਸਿੰਘ ਜੀ ਵਾਦ ਵਿਵਾਦ ਜਿਹੜਾ ਉਹ ਚੱਲ ਰਿਹਾ ਸੀ ਪਿਛਲੇ 1-2 ਹਫ਼ਤਿਆਂ ਤੋਂ, ਜਦੋਂ ਤੋਂ ਹੀ ਇਹਨਾਂ ਦੇ ਏਸ਼ੀਆ ਦੇ ਦੌਰੇ ਦੀ ਚਰਚਾ ਜਿਹੜੀ ਉਹ ਚੱਲੇ ਸੀਗੀ। ਸੋ ਉਸ ਤੋਂ ਬਾਅਦ ਦੇ ਵਿੱਚ ਹੁਣ ਆਲਰੇਡੀ ਉਹਨਾਂ ਨੇ ਸਟੇਟਮੈਂਟ ਚਾਈਨਾ ਵਾਲਿਆਂ ਨੇ ਜਿਹੜੀ ਉਹ ਦਿੱਤੀ ਆ ਵੀ ਇਸ ਦੇ ਕਈ ਜਿਹੜੇ ਰਾਜਨੀਤਿਕ ਇੰਪੈਕਟ ਜਿਹੜੇ ਆ ਉਹ ਦੇਖਣ ਨੂੰ ਮਿਲਣਗੇ ਪਲੋਸੀ ਹੁਣਾਂ ਦੇ ਜਿਹੜੇ ਉਹ ਦੌਰੇ ਤੋਂ ਬਾਅਦ ਦੇ ਵਿੱਚ। ਨਾਲ ਹੀ ਜਿਹੜਾ ਉਹਨਾਂ ਨੇ ਕਿਹਾ ਵੀ ਜਿਹੜੀ ਚੀਨੀ ਮਿਲਟਰੀ ਆ ਉਹ ਹੁਣ ਵਿਹਲੀ ਨਹੀਂ ਬੈਠੀ ਰਹੂਗੀ ਤੇ ਜਿਹੜੀ ਸਾਡੀ ਸੋਵਰਨਿਟੀ ਤੇ ਟੈਰੀਟੋਰੀਅਲ ਇੰਟੀਗ੍ਰਿਟੀ ਆ ਉਸ ਨੂੰ ਜੇ ਕੋਈ ਖਤਰਾ ਆਉਂਦਾ ਆ ਤਾਂ ਅਸੀਂ ਜਿਹੜੇ ਵਿਹਲੇ ਨਹੀਂ ਬਹਿਣਾ। ਸੋ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਦੌਰਾ ਆ ਉਹ ਚੀਨ ਦੀ ਜਿਹੜੀ ਸਰਹੱਦਾਂ ਨੂੰ ਉਸ ਦੀ ਜਿਹੜੀ ਕਹਿ ਲਓ ਵੀ ਸੋਵਰਨਿਟੀ ਆਜ਼ਾਦੀ ਆ ਜਾਂ ਉਸ ਨੂੰ ਇੱਕ ਖਤਰਾ ਹੈਗਾ ਆ। ਸੋ ਹੁਣ ਤੱਕ ਵਾਈਟ ਹਾਊਸ ਨੇ ਇਹ ਕਿਹਾ ਆ ਵੀ ਪਲੋਸੀ ਹੁਣਾਂ ਦਾ ਜਿਹੜਾ ਉਹ ਦੌਰਾ ਆ ਉਹ US ਦੀ ਜਿਹੜੀ ਪਾਲਿਸੀ ਆ ਤਾਇਵਾਨ ਨੂੰ ਲੈ ਕੇ ਉਸ ਦੇ ਨਾਲ ਹੀ ਜਿਹੜਾ ਉਹ ਮੇਲ ਖਾਂਦਾ ਆ ਤੇ US ਕਹਿੰਦੇ ਆ ਚੀਨ ਦੇ ਦੁਆਰਾ ਕਿਤੇ ਚੱਕੇ ਜਾਣਗੇ ਜਿਹੜੇ ਵੀ ਕਦਮ ਭਵਿੱਖ ਦੇ ਵਿੱਚ ਜਦੋਂ ਪਲੋਸੀ ਉੱਥੋਂ ਜਾਂਦੇ ਨੇ
ਤਾਂ ਉਸ ਨੂੰ ਬਹੁਤ ਕਲੋਜ਼ਲੀ ਮੋਨੀਟਰ ਕਰੂਗਾ, ਉਹਨਾਂ ਨੂੰ ਉਹ ਦੇਖਦਾ ਰਹੇਗਾ।